व्यूअर्स वेलकम बैक इन आवर प्रोग्राम। व्यूअर्स हुण आपां गलबात करन जा रहे हैं कि किस तरह मोदी सरकार जिहड़ी सिख कौम नूं बदनाम करन दी जिहड़ी है उस वल जिहड़ी प्रोसैस है वो बराबर जारी है और भारतीय खुफिया एजेंसियां वल्लों एक रैड अलर्ट जारी किया गया है कि जिस अनुसार बिहार के चोण जलसियां दे विच संबोधन कर रहे मोदी उपर खालिस्तानी दहशतगर्दां वल्लों हमला करन दी जिहड़ियां ने उह संभावनावां ने। इस बारे आपां गलबात करन जा रहे हैं कि इस किस्म ਦੀਆਂ ਜਿਹੜੀਆਂ ਖਬਰਾਂ ਨੇ ਉਸ ਵਿੱਚ ਕਿੰਨਾ ਕੁ ਦਮ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਜਾਣਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਿਹਾਰ ਦੇ ਵਿੱਚ ਅਸੈਂਬਲੀ ਚੋਣਾਂ ਦਾ ਇੱਕ ਦੌਰ, ਕਿਉਂਕਿ ਵੋਟਾਂ ਪੈ ਚੁੱਕੀਆਂ ਨੇ 1/3 ਸੀਟਾਂ ਦੇ ਉੱਤੇ, ਜੀ 2 ਚ ਅਜੇ ਪੈਣੀਆਂ। ਔਰ ਜਿਹੜੀ ਇਹਨਾਂ ਨੂੰ ਕੇਕ ਵਾਕ ਲੱਗਦੀ ਸੀ, ਕਿਉਂਕਿ ਉੱਥੇ ਆਲਮੋਸਟ 1990 ਤੋਂ 2005 ਤੱਕ 15 ਸਾਲ ਲਾਲੂ ਯਾਦਵ ਦੀ ਹਕੂਮਤ ਰਹੀ। ਹੁਣ ਤਾਂ ਉਹ ਜੇਲ੍ਹ 'ਚ ਹੈ, ਚਾਰਾ ਘੁਟਾਲਾ 'ਚ। ਔਰ 2005 ਤੋਂ 2020 ਤੱਕ 15 ਸਾਲ ਨਤੀਸ਼ ਕੁਮਾਰ, ਉਹਦੀ ਭਾਵੇਂ JDU ਹੈ ਲੇਕਿਨ ਪਿਛਲੇ ਪੀਰੀਅਡ ਤੋਂ ਬੀਜੇਪੀ ਦੇ ਨਾਲ ਰਲ ਕੇ ਹੀ ਚੱਲ ਰਿਹਾ। ਔਰ ਪਿਛਲੀਆਂ ਚੋਣਾਂ 'ਚ ਜਿੱਤਿਆ ਲਾਲੂ ਯਾਦਵ ਦੇ ਜਿਹੜਾ ਪਾਰਟੀ ਦੇ ਨਾਲ ਸੀ, ਪਰ ਛੱਡ ਕੇ ਬੀਜੇਪੀ ਦਾ ਨਾਲ ਲੱਗ ਗਿਆ। ਔਰ ਜਿਸ ਕਿਸਮ ਦਾ ਇਹਨਾਂ ਨੇ COVID-19 ਦੇ ਥੱਲੇ ਜੋ ਮਾਹੌਲ ਬਣਾ ਦਿੱਤਾ ਹੈ, ਔਰ ਜਿਵੇਂ ਦਾ ਉੱਥੇ ਲੋਕਾਂ 'ਚ, ਕਿਉਂਕਿ ਬਿਹਾਰ UP ਗਰੀਬ ਸੂਬੇ ਨੇ, ਜਿਹੜੇ ਕਰੋੜਾਂ ਮਜ਼ਦੂਰ ਇਹਨਾਂ ਸੂਬਿਆਂ ਤੋਂ ਹੀ ਬਾਹਰੋਂ ਜਿਹੜੇ ਰੁਲਦੇ ਰੁਲਾਉਂਦੇ ਉੱਥੇ ਪਹੁੰਚੇ। ਔਰ ਇਹਨਾਂ ਨੂੰ ਉੱਥੇ ਕੋਈ ਆਪੋਜੀਸ਼ਨ ਕ੍ਰੈਡੀਬਲ ਹੈ ਨਹੀਂ ਸੀ। ਰਾਹੁਲ ਗਾਂਧੀ ਵੀ ਕੋਈ ਮਹਾਗਠਬੰਧਨ ਤੇ ਇਹ ਉਹ ਕੋ ਕਾਮਯਾਬ ਨਹੀਂ ਹੋਏ। ਲੇਕਿਨ ਪਿਛਲੇ ਇੱਕ ਹਫ਼ਤੇ ਦੇ ਵਿੱਚ 8-10 ਦਿਨਾਂ ਦੇ ਵਿੱਚ ਅਚਾਨਕ, ਨਹੀਂ ਤਾਂ ਇਹਨਾਂ ਲਈ ਕੇਕ ਵਾਕ ਸੀ, ਇਹਨਾਂ ਤੋਂ ਲੱਗਦਾ ਸੀ ਕਿ ਬਿਹਾਰ ਜਿਹੜਾ ਉਹ ਸਾਡੀ ਥਾਲੀ 'ਚ ਹੀ ਹੈ। ਲੇਕਿਨ ਤੇਜਸਵੀ ਯਾਦਵ ਜਿਹੜਾ ਲਾਲੂ ਯਾਦਵ ਦਾ ਲੜਕਾ ਹੈ, ਉਸ ਨੇ ਇੱਕ ਨਵਾਂ ਨਾਅਰਾ ਸੁੱਟਿਆ ਕਿ ਜੀ ਸਾਨੂੰ ਤੁਸੀਂ ਬਣਾਓ, ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਹੀ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀ ਕਾਸਟ ਬੇਸਡ ਡਿਵਾਈਡਡ ਸੁਸਾਇਟੀ ਹੋਏ, ਜਿੱਥੇ ਵੋਟਾਂ ਕਾਸਟ ਦੇ ਨਾਂ ਤੇ ਪੈਂਦੀਆਂ ਰਹੀਆਂ, ਪਿਛਲੀਆਂ 2 ਚੋਣਾਂ ਤੋਂ ਹਿੰਦੂਤਵਾ ਦਾ ਸੌਦਾ ਵੇਚ ਕੇ ਕਾਸਟ ਫੈਕਟਰ ਨੂੰ ਅੰਡੂ ਕਰ ਦਿੱਤਾ ਹੈ। ਇਕਨੋਮੀ ਦਾ ਕਿੰਨਾ ਬੁਰਾ ਹਾਲ ਹੈ। ਹਾਲਾਂ ਕਿਹਨੇ 10 ਲੱਖ ਦੇਣੀਆਂ ਨੇ ਤੇ ਕਿੱਥੋਂ ਕੱਢਣੀਆਂ ਨੇ, ਜੋ ਹਾਲ ਚੱਲ ਰਿਹਾ। ਲੇਕਿਨ ਉਹਦੀਆਂ ਰੈਲੀਆਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਭੀੜ ਜਿਹੜੀ ਆ ਉਹ ਜਮ੍ਹਾਂ ਹੋਣੀ ਸ਼ੁਰੂ ਹੋਈ ਹੈ। ਔਰ ਈਵਨ ਜਿਹੜੇ ਕੁਝ ਐਨਾਲਿਸਟ ਨੇ ਉਹ ਅੰਦਾਜ਼ਾ ਲਾਣਾ ਸ਼ੁਰੂ ਹੋ ਗਏ ਨੇ ਕਿ ਨਤੀਸ਼ ਕੁਮਾਰ ਤਾਂ ਗਿਆ ਵੀ ਕੀ ਅਗਲੀ ਸਰਕਾਰ ਜਿਹੜੀਆਂ ਹੁਣ 2 ਦੌਰ ਨਵੰਬਰ 10 ਤੱਕ ਜਿਹੜਾ ਸਾਰੀਆਂ ਉਹਦੀ ਗਿਣਤੀ ਸ਼ੁਰੂ ਹੋ ਜਾਣੀ ਹੈ, 3 ਦੌਰ ਖਤਮ ਹੋ ਜਾਣੇ ਨੇ, ਕਿ ਵੀ ਕਿਤੇ ਇਹ ਬਿਲਕੁਲ ਹੀ ਨਾ ਕੰਮ ਹੋ ਜਾਏ ਇਹਨਾਂ ਦਾ, ਕਿਉਂਕਿ ਚੋਣਾਂ ਦੇ ਵਿੱਚ ਕਈ ਵਾਰੀ ਅਖੀਰਲੇ ਦਿਨਾਂ 'ਚ ਹੀ ਹੁੰਦਾ। ਹੁਣ ਉਹਨਾਂ ਨੂੰ ਇਹ ਲੱਗਾ, ਹੁਣ ਮੋਦੀ ਔਰ ਅਮਿਤ ਸ਼ਾਹ ਵੀ ਉੱਥੇ ਪਹੁੰਚੇ ਹੋਏ ਨੇ ਜਿਹੜੇ ਆਪਣਾ ਕਰ ਰਹੇ ਨੇ। ਹੁਣ ਅਚਾਨਕ ਇਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਹੱਥੋਂ ਜਾ ਸਕਦਾ ਹੈ, ਔਰ ਉਹਨਾਂ ਨੇ ਨਵਾਂ ਪੱਤਾ ਖੇਡਿਆ। ਔਰ ਇਹ ਮੇਜਰ ਇੱਕ ਨਿਊਜ਼ ਚੈਨਲ ਹੈ, ਉਹਨਾਂ ਦੀ ਇਹ ਖਬਰ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਬਿਹਾਰ ਚੋਣ ਰੈਲੀਆਂ ਦੌਰਾਨ ਪ੍ਰਾਈਮ ਮਿਨਿਸਟਰ ਮੋਦੀ ਤੇ ਹਮਲੇ ਦੀ ਸਾਜ਼ਿਸ਼, ਰੈੱਡ ਅਲਰਟ ਜਾਰੀ। ਕਿ ਉਹਨਾਂ ਨੇ ਇਹ ਰੈੱਡ ਅਲਰਟ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਮੋਦੀ ਜਿਹੜਾ ਉੱਥੇ ਚੋਣ ਰੈਲੀਆਂ 'ਚ ਜਾ ਰਿਹਾ ਬਿਹਾਰ 'ਚ, ਉਹਦੇ 'ਤੇ ਵੀ ਸਾਨੂੰ ਇਹਦੀਆਂ ਬੜੀਆਂ ਖਬਰਾਂ ਮਿਲੀਆਂ ਨੇ, ਖੁਫੀਆ ਜਾਣਕਾਰੀ ਹੈ ਕਿ ਜਿਹੜੇ ਖਾਲਿਸਤਾਨੀ ਟੈਰਰਿਸਟ ਨੇ ਉਹ ਮੋਦੀ ਦੇ ਉੱਤੇ ਅਟੈਕ ਕਰਨਗੇ ਔਰ ਕਰਨਗੇ ਵੀ ਚੋਣ ਰੈਲੀਆਂ। ਹੁਣ ਇਹਦਾ ਕੀ ਮਕਸਦ ਹੈ? ਇਹ ਇੱਕ ਤੀਰ ਨਾਲ 2 ਸ਼ਿਕਾਰ ਨੇ। ਇੱਕ ਪਾਸੇ ਤਾਂ ਮੋਦੀ ਦੇ ਲਈ ਉੱਥੇ ਜਿਹੜੇ ਕਿ ਇਸ ਵੇਲੇ ਲੂਜ਼ਿੰਗ ਪ੍ਰੋਪੋਜੀਸ਼ਨ ਕੁਝ ਐਨਾਲਿਸਟ ਦੇ ਮੁਤਾਬਕ ਉਹਨਾਂ ਦੀ ਚੱਲ ਰਹੀ ਹੈ, ਉਹਦੇ 'ਚ ਹਮਦਰਦੀ ਪੈਦਾ ਕਰਨਾ ਕਿ ਦੇਖੋ ਜੀ ਮੋਦੀ ਤਾਂ ਦੇਸ਼ ਦੀ ਏਕਤਾ ਅਖੰਡਤਾ ਲਈ ਹੈ, ਔਰ ਇਹ ਕਿਉਂਕਿ ਖਾਲਿਸਤਾਨ ਨੂੰ ਇਹ ਪਾਕਿਸਤਾਨ ਨਾਲ ਜੋੜ ਦਿੰਦੇ ਨੇ, ISI ਨਾਲ ਜੋੜ ਦਿੰਦੇ ਨੇ, ਸੋ ਅਗੇਂਸਟ ਪਾਕਿਸਤਾਨ ਲਾਈਨ ਜੋੜਨ ਦੀ। ਔਰ ਜੇ ਉੱਥੇ ਹੁਣ ਇਹ ਜਿੱਤਦੇ ਨੇ, ਔਰ ਜਿਸ ਅੰਦਾਜ਼ 'ਚ ਇਹਨਾਂ ਨੇ ਸਾਰੀ ਧੱਕਾਸ਼ਾਹੀ ਸ਼ੁਰੂ ਕੀਤੀ ਹੋਈ ਹੈ, ਇਹਨਾਂ ਨੇ ਫਾਰਮਰਸ ਮੂਵਮੈਂਟ ਵੀ ਪੰਜਾਬ 'ਚ ਇਹਨੂੰ ਖਾਲਿਸਤਾਨ ਦੇ ਨਾਲ ਜੋੜਨਾ। ਔਰ ਆਲਰੇਡੀ ਖਾਲਿਸਤਾਨੀ ਕਹਿ ਕੇ ਟੈਰਰਿਜ਼ਮ, ਉਸ ਦੇ ਨਾਲ ਰੈਫਰੈਂਡਮ 2020 ਵੀ ਜਿਹੜਾ ਉਹ ਡੀਰੇਲ ਹੋ ਜਾਂਦਾ, ਕਿਉਂਕਿ ਦੇਖੋ ਜੀ ਇਹ ਤਾਂ ਟੈਰਰਿਜ਼ਮ, ਦੇਖੋ ਜੀ ਇਹ ਤਾਂ ਮੋਦੀ ਨੂੰ ਮਾਰਨ ਲੱਗੇ ਸੀ ਆਲਰੇਡੀ, ਕਿਉਂਕਿ ਇੰਦਰਾ ਗਾਂਧੀ ਨੂੰ ਸੋਧਣ ਵਾਲਿਆਂ ਦਾ ਦਿਨ ਵੀ ਆ ਰਿਹਾ 31 ਅਕਤੂਬਰ। ਸ਼ਹੀਦ ਬੇਅੰਤ ਸਿੰਘ ਜਿਹਨੇ ਇੱਕ ਵੱਡਾ ਕਾਰਨਾਮਾ ਹਿਸਟਰੀ 'ਚ ਕੀਤਾ ਇੰਦਰਾ ਗਾਂਧੀ ਨੂੰ। ਸੋ ਇਹ ਤਾਂ ਕੋਈ ਹੈ ਨਹੀਂ ਕਿ ਸਿੱਖਾਂ ਦੇ ਟਰੈਕ ਰੈਕਡ 'ਚ ਨਹੀਂ ਕਿ ਭਾਈ ਅਸੀਂ ਜ਼ੁਲਮ ਕਰਨ ਵਾਲੇ ਕਿਸੇ ਪ੍ਰਧਾਨ ਮੰਤਰੀ ਨੂੰ ਵੀ ਬਖਸ਼ਦੇ। ਸੋ ਇਹ ਸਾਰੀਆਂ ਚੀਜ਼ਾਂ ਫਿਟ ਇਨ ਹੁੰਦੀਆਂ, ਪਰ ਵੈਸੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਬੇਅੰਤ ਸਿੰਘ ਸਤਵੰਤ ਸਿੰਘ ਨੇ
ਤੇ ਜਿਹੜਾ ਆਪਣੇ ਘਰ ਵੀ ਨਹੀਂ ਸੀ ਸਲਾਹ ਕੀਤੀ, ਬੇਅੰਤ ਸਿੰਘ ਦੀ ਘਰ ਵਾਲੀ ਨੂੰ ਵੀ ਨਹੀਂ ਸੀ ਪਤਾ। ਸੋ ਇਹ ਜਦੋਂ ਵੀ ਕੋਈ ਸਿੰਘ ਫੈਸਲਾ ਲੈਣਗੇ ਜਾਂ ਲੈਂਦੇ ਨੇ ਕਿਸੇ ਮਾਮਲੇ 'ਚ ਵੀ, ਉਹ ਖੁਫੀਆ ਏਜੰਸੀਆਂ ਤੱਕ ਪਹੁੰਚਣ ਵਾਲੀ ਖਬਰ ਨਹੀਂ ਹੁੰਦੀ। ਜਦੋਂ ਕੁਝ ਹੋ ਜਾਂਦਾ ਹੈ ਫਿਰ ਉਹ ਭਾਵੇਂ ਤੁਸੀਂ ਜੋ ਮਰਜ਼ੀ ਬਿਆਨੀ ਜਾਓ ਕਿ ਸਾਡੀ ਮਾਂ ਮਾਰ ਦਿੱਤੀ, ਦੁਰਗਾ ਮਾਰ ਦਿੱਤੀ, ਭਾਰਤ ਮਾਤਾ ਮਾਰ ਦਿੱਤੀ, ਫਿਰ ਤੁਸੀਂ ਕਰਿਓ, ਪਰ ਇਸ ਅੰਦਾਜ਼ ਦੇ ਵਿੱਚ ਨਹੀਂ ਕਿ ਤੁਸੀਂ ਜਿਵੇਂ ਉਹਦਾ ਚੀਪ ਚੋਂ ਆਪਣਾ ਪ੍ਰੋਪੇਗੈਂਡਾ ਕੱਢਣਾ ਚਾਹੁੰਦੇ ਹੋ। ਔਰ ਅਸੀਂ ਜਿਵੇਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੁਰਬਾਣੀ ਵਿਚਾਰ ਕਰਦੇ ਔਰ ਕਬੀਰ ਸਾਹਿਬ ਦੀ ਬਾਣੀ ਜਿਸ ਨੂੰ ਅਸੀਂ ਰੋਜ਼ਾਨਾ 2 ਸ਼ਲੋਕ ਅਸੀਂ ਵਿਚਾਰਦੇ, ਔਰ ਅੱਜ ਦੇ ਦੋਨੋਂ ਹੀ ਜਿੱਥੇ ਕੱਲ ਜਿਹੜੇ 2 ਸ਼ਲੋਕਾਂ ਦੇ ਵਿੱਚ ਮੈਸੇਜ ਇਹੀ ਸੀ ਕਿ ਭਾਈ ਭਾਵੇਂ ਮੇਰੇ ਕੋਲ ਕੋਈ ਛੰਨ ਵੀ ਨਹੀਂ ਹੈ, ਕੋਈ ਛਪਰੀ ਵੀ ਨਹੀਂ ਹੈ, ਕੋਈ ਮੇਰਾ ਪਿੰਡ ਵੀ ਨਹੀਂ ਹੈ, ਉੱਚੀ ਜ਼ਾਤ ਵੀ ਨਹੀਂ ਹੈ, ਪਰ ਮੈਂ ਰੱਬ ਦੇ ਰਸਤੇ ਤੇ ਤੁਰਿਆ ਹੋਇਆ, ਉਸ ਦੇ ਪਿਆਰ 'ਚ ਮਗਨ, ਆਪਣੀ ਈਗੋ ਮਾਰ ਕੇ ਉਸ ਦੇ ਦਰ ਤੇ ਮਰਨ ਲਈ ਤਿਆਰ ਹੈ। ਔਰ ਰੱਬ ਨੇ ਵੀ ਮੈਨੂੰ ਜਿਹੜਾ ਅਲਟੀਮੇਟਲੀ ਆਪਣੇ ਗਲ ਨਾਲ ਲਾ ਲਿਆ। ਤੇ ਜਦੋਂ ਫਿਰ ਜਿਹੜੇ ਰੱਬ ਵਾਲੇ ਬਣ ਜਾਂਦੇ ਨੇ, ਜਿਹੜੇ ਸੂਫੀਆ ਜਾਂ ਜਿਹੜੇ ਵਲੀ ਹੁੰਦੇ ਨੇ ਔਰ ਔਲੀਆ ਬਣ ਜਾਂਦੇ ਨੇ, ਰੱਬ ਨਾਲ ਇਕਮਿਕ ਹੋਏ, ਉਹਨਾਂ ਦੇ ਫਿਰ ਹਰ ਲਫ਼ਜ਼ ਦੇ ਵਿੱਚ ਕ੍ਰਿਸ਼ਮਾ ਹੁੰਦਾ ਹੈ, ਉਹਨਾਂ ਦੇ ਹਰ ਕਦਮ 'ਚ ਕ੍ਰਿਸ਼ਮਾ ਹੁੰਦਾ ਹੈ, ਉਹਨਾਂ ਦੀ ਛੋਹ ਦੇ ਵਿੱਚ ਕ੍ਰਿਸ਼ਮਾ ਹੁੰਦਾ ਹੈ। ਔਰ ਜਦੋਂ ਕੁਝ ਐਸਾ ਵਾਪਰ ਰਿਹਾ ਹੁੰਦਾ ਹੈ ਤੇ ਲੋਕ ਤਾਂ ਤਾਰੀਫ ਕਰ ਰਹੇ ਹੁੰਦੇ ਨੇ ਜੀ, ਕਿੰਨਾ ਵੱਡਾ ਔਲੀਆ ਜੀ, ਕਿੰਨਾ ਵਲੀ ਹੈ, ਉਹ ਕਿੰਨਾ ਵੱਡਾ ਸੰਤ ਹੈ, ਕਿੰਨਾ ਫਕੀਰ ਹੈ। ਸੋ ਕਬੀਰ ਸਾਹਿਬ ਦੀ ਵੀ ਉਹ ਵਡਿਆਈ, ਉਹ ਸੋਭਾ ਹੋ ਰਹੀ ਸੀ, 4 ਚਫੇਰੇ ਕਬੀਰ ਕਬੀਰ ਹੋ ਰਹੀ ਸੀ। ਸੋ ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਿ ਭਾਈ ਨਾ ਤਾਂ ਮੈਂ ਕੁਝ ਕਰਨ ਦੀ ਸਮਰੱਥਾ ਰੱਖਦਾ, ਨਾ ਹੀ ਮੇਰੇ 'ਚ ਕੋਈ ਹਿੰਮਤ ਹੈ ਮੇਰੇ ਸਰੀਰ 'ਚ ਕਿ ਵੀ ਮੈਂ ਕੋਈ ਕੁਛ ਐਸਾ ਕਰ ਸਕਾਂ, ਤੇ ਜੇ ਕੁਛ ਵਾਪਰ ਰਿਹਾ ਕਿਆ ਜਾਨੋ ਕਿਛ ਹਰ ਕੀਆ, ਤੇ ਮੈਨੂੰ ਨਹੀਂ ਪਤਾ ਵੀ ਇਹ ਰੱਬ ਕਿਵੇਂ ਕਰ ਰਿਹਾ, ਕਰਵਾ ਰਿਹਾ ਕਿ ਵੀ ਭਇਓ ਕਬੀਰ। 4 ਚਫੇਰੇ ਮੇਰੀ ਸੋਭਾ ਕਰ ਰਹੇ ਨੇ, ਮੈਂ ਕਾਸੇ ਜੋਗਾ ਨਹੀਂ। ਜੇ ਲੋਕੋ ਐਵੇਂ ਕਬੀਰ ਕਬੀਰ ਨਾ ਕਰੋ, ਇਹ ਰੱਬ ਦੀ ਵਡਿਆਈ ਹੈ ਕਿ ਰੱਬ ਨੇ ਇਹ ਮੈਨੂੰ ਤੌਫੀਕ ਦਿੱਤੀ ਹੋਏਗੀ, ਰੱਬ ਦੀ ਰਹਿਮਤ ਦੇ ਨਾਲ ਕੋਈ ਜਿਹੜੀ ਹੈ ਉਹ ਤਬਦੀਲੀ ਹੋ ਰਹੀ ਹੋਏਗੀ। ਔਰ ਫਿਰ ਕਿਵੇਂ ਰੱਬ ਦੀ ਯਾਦ ਮੁਸਲਸਲ ਜਿਹਨੂੰ ਕਹਿੰਦੇ ਨੇ ਸਤਤ ਰਹਿਣੀ ਚਾਹੀਦੀ ਹੈ। ਬਹੁਤ ਵਾਰ ਅਸੀਂ ਜਾਗਦੇ ਹਾਂ, ਜੇ ਐਫਰਟ ਕਰੀਏ ਵੀ, ਅਦਰਵਾਈਜ਼ ਤਾਂ ਹੁੰਦਾ ਹੀ ਨਹੀਂ ਹੈ। ਉਹ ਵੀ ਜੇ ਤੁਸੀਂ ਜਾਗਦਿਆਂ ਕਰ ਵੀ ਰਹੇ ਹੋਵੋ ਤੇ ਜਿਹੜੀ ਗੱਲ ਭੁੱਲੀ ਹੁੰਦੀ ਉਦੋਂ ਹੀ ਉਹ ਯਾਦ ਆਉਂਦੀ ਹੈ ਵੀ ਉਹ ਵੀ ਕੰਮ ਕਰਨਾ, ਉਹ ਵੀ ਕੰਮ ਕਰਨਾ ਹੈ। ਜਦੋਂ ਤੱਕ ਤੁਸੀਂ ਅੱਧਾ ਘੰਟਾ 20 ਮਿੰਟ ਲਾਉਂਦੇ ਹੋ ਉਦੋਂ ਤੱਕ ਸਾਰੀਆਂ ਭੁੱਲੀਆਂ ਗੱਲਾਂ ਹੀ ਯਾਦ ਆਉਂਦੀਆਂ, ਉਧਰ ਤਾਂ ਧਿਆਨ ਹੀ ਨਹੀਂ ਜਾਂਦਾ। ਔਰ ਇਹ ਵੀ ਕਿਉਂਕਿ ਹੁੰਦਾ ਵੀ ਇਹ ਹੈ ਵੀ ਰੱਬ ਦੀ ਯਾਦ ਤੁਹਾਡੇ ਅੰਦਰ ਇੱਕ ਇਕਾਗਰਤਾ ਭਰਨਾ ਸ਼ੁਰੂ ਕਰਦੀ ਹੈ। ਤੁਸੀਂ ਜਿਹੜਾ ਉਹ ਕਨਸੈਂਟਰੇਟ ਕਰਨਾ ਸ਼ੁਰੂ, ਤੇ ਕਨਸੈਂਟਰੇਟ ਕਰਨ ਜਿਹੜੀ ਪਹਿਲੀ ਮੈਮਰੀ ਹੁੰਦੀ ਹੈ ਵੀ ਕਿੱਥੇ ਕੀ ਭੁੱਲਿਆ, ਵੇਲਣਾ ਕਿੱਥੇ ਰੱਖਿਆ ਸੀ, ਯਾਦ ਆ ਗਿਆ, ਉਹ ਵੀ ਚੁੱਕ ਕੇ ਲਿਆਉਣਾ, ਇਹ ਫਲਾਣੇ ਨੂੰ ਚਿੱਠੀ ਵੀ ਲਿਖਣੀ ਸੀ ਉਹ ਵੀ ਰਹਿ ਗਈ ਹੈ, ਈਮੇਲ ਦਾ ਜਵਾਬ ਨਹੀਂ ਦਿੱਤਾ, ਇਹ ਸਭ ਉਦੋਂ ਹੀ ਯਾਦ ਆ ਰਹੀਆਂ ਹੁੰਦੀਆਂ। ਤੇ ਜੇ ਇਹ ਨਾ ਹੋਏ ਫਿਰ ਨੀਂਦ ਆ ਰਹੀ ਹੁੰਦੀ, ਜਿਹੜੀ ਉਹ ਨਹੀਂ ਆ ਰਹੀ ਹੁੰਦੀ। ਤੁਸੀਂ ਜਿਉਂ ਹੀ ਇਬਾਦਤ ਵੱਲ ਜਾਓ ਔਰ ਉਸ ਤੋਂ ਹੀ ਹੈ ਕਿ ਵੀ ਸ਼ੈਤਾਨ ਤੁਹਾਨੂੰ ਰੋਕਦਾ ਵੀ ਇਸ ਪਾਸੇ ਨਹੀਂ ਜਾਣਾ, ਹੋਰ ਨਹੀਂ ਤਾਂ ਫਿਰ ਨੀਂਦ ਮਾਈ ਨੂੰ ਭੇਜ ਦਿੰਦਾ, ਜੇ ਦੂਜੀ ਮਾਈ ਤੋਂ ਤੁਸੀਂ ਬਚ ਵੀ ਜਾਓ ਤੇ ਇਹ ਮਾਈ ਆ ਜਾਂਦੀ ਹੈ। ਔਰ ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਰੱਬ ਦੀ ਮੁਹੱਬਤ, ਰੱਬ ਦੀ ਯਾਦ ਇਹੀ ਨਹੀਂ। ਹੁਣ ਬਹੁਤ ਵਾਰ ਇਹ ਜਿਹੜਾ ਮਨੋਵਿਗਿਆਨ ਦਾ ਸਬਜੈਕਟ ਹੈ ਜਿਹਨੂੰ ਸਾਈਕੋਲੋਜੀ ਕਹਿੰਦੇ ਨੇ, ਇਸ ਦੇ ਵਿੱਚ ਜਦੋਂ ਮਨ ਨੂੰ ਬਿਆਨਿਆ ਜਾਂਦਾ ਹੈ, ਇੱਕ ਸਾਡਾ ਕੌਨਸ਼ੀਅਸ ਮਾਈਂਡ ਹੈ, ਕੌਨਸ਼ੀਅਸ ਹੈ ਜਿਹਨੂੰ ਅਸੀਂ ਸਜਗ ਕਹਿੰਦੇ ਹਾਂ। ਜਦੋਂ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਜਾਂ ਸਾਰਾ ਦਿਨ ਅਸੀਂ ਆਪਣੀ ਐਕਟੀਵਿਟੀ ਕਰਦੇ ਹਾਂ, ਉਹ ਅਸੀਂ ਕੌਨਸ਼ੀਅਸਲੀ ਕਰਦੇ ਹਾਂ ਆਪਣੇ। ਇੱਕ ਸਾਡਾ ਸਬ ਕੌਨਸ਼ੀਅਸ ਮਾਈਂਡ ਹੈ, ਸਬ ਕੌਨਸ਼ੀਅਸ ਜਿਹਨੂੰ ਅਸੀਂ ਸਾਦਾ ਪੰਜਾਬੀ ਸੁਚੇਤ ਹੈ ਕੌਨਸ਼ੀਅਸ, ਤੇ ਅਚੇਤ ਹੈ ਸਬ ਕੌਨਸ਼ੀਅਸ। ਔਰ ਇੱਕ ਫਿਰ ਅਨਕੌਨਸ਼ੀਅਸ ਹੁੰਦਾ, ਜਦੋਂ ਹੁੰਦਾ ਨਾ ਕੋਮਾ 'ਚ ਚਲੇ ਗਏ, ਅਨਕੌਨਸ਼ੀਅਸ ਬੇਹੋਸ਼ ਹੋ ਗਏ। ਬੇਹੋਸ਼ੀ 'ਚ ਵੀ ਕਿਤੇ ਨਾ ਕਿਤੇ ਸਬ ਕੌਨਸ਼ੀਅਸ ਤਾਂ ਹੁੰਦੀ ਹੈ, ਪਰ ਆਮ ਦੇਖਣ ਵਾਲਿਆਂ ਨੂੰ ਸਬ ਕੌਨਸ਼ੀਅਸ ਨਜ਼ਰ ਨਹੀਂ ਆਉਂਦਾ, ਜਾਂ ਉਹਨਾਂ ਨੂੰ ਕੌਨਸ਼ੀਅਸ ਨਜ਼ਰ ਆਉਂਦਾ, ਜਾਂ ਬੇਹੋਸ਼ ਨਜ਼ਰ ਆਉਂਦਾ, ਜਾਂ ਸੁੱਤਾ ਨਜ਼ਰ ਆਉਂਦਾ, ਤੀਜੇ ਤੇ ਹੈ ਨਹੀਂ। ਲੇਕਿਨ ਸਾਡਾ ਸਬ ਕੌਨਸ਼ੀਅਸ ਮਾਈਂਡ ਜਦੋਂ ਕੌਨਸ਼ੀਅਸ ਵੀ ਐਕਟ ਕਰ ਰਿਹਾ ਹੁੰਦਾ ਹੈ ਉਦੋਂ ਵੀ ਐਕਟਿਵ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ, ਕਈ ਚੀਜ਼ ਜਿਹੜੀ ਭੁੱਲੀ ਹੁੰਦੀ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇੱਕਦਮ ਉਹ ਸਬ ਕੌਨਸ਼ੀਅਸ ਚੋਂ ਹੀ ਆ ਕੇ ਤੁਹਾਨੂੰ ਯਾਦ ਕਰਵਾਉਂਦੀ ਹੈ ਕਿ ਬਈ ਇਹ ਫਲਾਂ ਵਾਕਿਆ ਦੇ ਨਾਲ ਫਲਾਂ ਸਨ ਜੁੜਿਆ ਹੋਇਆ,
ਭਾਵੇਂ ਤੁਸੀਂ 50 ਸਾਲ ਪਹਿਲਾਂ ਪੜ੍ਹਿਆ ਹੋਵੇ। ਜੀ ਇਸੇ ਤਰ੍ਹਾਂ ਸੁਪਨਾ, ਹੁਣ ਸੁਪਨਿਆਂ ਦੀ ਦੁਨੀਆ ਬੜੀ ਖੂਬਸੂਰਤ ਦੁਨੀਆ, ਖਾਬ ਨੇ। ਜਿਹੜਾ ਖਾਬ ਨਹੀਂ ਦੇਖਦਾ ਉਹ ਹਕੀਕਤ ਨਹੀਂ ਲੱਭਦਾ, ਜੀ ਕਿਉਂਕਿ ਸਭ ਤੋਂ ਪਹਿਲਾਂ ਜੇ ਤੁਸੀਂ ਰੱਬ ਨੂੰ ਵੀ ਲੱਭਣ ਨੂੰ ਤੁਰਦੇ ਹੋ ਜਾਂ ਤੁਹਾਡੀ ਦਿਨ ਵੇਲੇ ਕੌਨਸ਼ੀਅਸ ਮਾਈਂਡ ਰੱਬ ਦਾ ਹੈ, ਤੇ ਫਿਰ ਤੁਸੀਂ ਇਹ ਚਾਹਨਾ ਵੀ ਕਰਦੇ ਹੋ ਕਿ ਤੁਹਾਡੇ ਸੁਪਨੇ 'ਚ ਹੀ ਆ ਕੇ ਤੁਹਾਨੂੰ ਮਿਲ ਪਏ। ਜੀ ਕਿ ਜਿਸ ਨੂੰ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਭਾਈ ਤੂੰ ਸੁਪਨੇ 'ਚ ਹੀ ਆ ਕੇ ਮਿਲ, ਜਿਹਨੂੰ ਭਾਈ ਵੀਰ ਸਿੰਘ ਇੱਕ ਥਾਂ ਕਹਿੰਦੇ ਨੇ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਜਦੋਂ ਤੁਸੀਂ ਜੱਫੀ ਪਾਉਣ ਦੇ ਲਈ ਕਲਾਈਆਂ ਨੇ ਇਵੇਂ ਕੀਤਾ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ ਕਿ ਹੇ ਵਾਹਿਗੁਰੂ ਤੁਸੀਂ ਆਏ, ਨੂਰ ਸੀ, ਮੈਂ ਦੇਖਿਆ ਤੁਹਾਡਾ ਦੀਦਾਰ ਤੇ ਮੇਰੇ ਅੰਦਰ ਚਾਹਨਾ ਹੋਈ ਮੈਂ ਤੁਹਾਨੂੰ ਗਲਵਕੜੀ 'ਚ ਲੈ ਲਾਂ, ਨਿਰਾ ਨੂਰ ਤੁਸੀਂ ਹੱਥ, ਤੁਸੀਂ ਤਾਂ ਨੂਰ ਸੀ, ਮੇਰੀ ਕਲਾਈ ਕੰਬਦੀ ਰਹੀ। ਹੁਣ ਇਹ ਸੁਪਨੇ ਦੇ ਵਿੱਚ ਵੀ ਉਸ ਰੱਬ ਦੀ ਯਾਦ ਰਹੇ। ਮੈਂ ਜਦੋਂ ਦੇਖਦਾ ਕਿ ਭਾਈ ਵੀਰ ਸਿੰਘ ਜੀ ਨੇ ਇਹ ਕਪਲੇਟ ਲਿਖਿਆ ਤੇ ਜ਼ਰੂਰ ਕਬੀਰ ਸਾਹਿਬ ਦਾ ਇਹ ਸ਼ਲੋਕ ਉਹਨਾਂ ਦੀ ਮੋਟੀਵੇਸ਼ਨ ਹੋਏਗਾ। ਕਬੀਰ ਸੁਪਨੇ ਹੂੰ ਬਰੜਾਏ ਕੈ, ਜਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਹੁਣ ਇਹ ਸੁਪਨਾ ਸਬਕੌਂਸ਼ੀਅਸ ਮਾਈਂਡ ਦੇ ਨਾਲ ਜੁੜਿਆ ਹੁੰਦਾ। ਬੇਸ਼ੱਕ ਅਸੀਂ ਦੇਖ ਇਵੇਂ ਹੀ ਰਹੇ ਹਾਂ ਜਿਵੇਂ ਸਕਰੀਨ ਦੇ ਉੱਤੇ ਚੱਲ ਰਿਹਾ, ਤੇ ਜੇ ਮਾਲਾ ਮਾਲ ਹੋ ਜਾਓ ਸੁਪਨੇ 'ਚ ਤੇ ਬੰਦਾ ਅੱਖਾਂ ਖੋਲ ਕੇ ਦੇਖਦਾ ਮੈਂ ਉਸੇ ਹੀ ਟੁੱਟੀ ਮੰਜੀ ਤੇ ਪਿਆ, ਕਿੱਥੇ ਗਿਆ ਜਿਹੜਾ ਖਜ਼ਾਨਾ ਮਿਲਿਆ ਸੀ। ਤੇ ਜੇ ਕਿਸੇ ਨੇ ਕੁੱਟਿਆ ਹੋਏ ਚੰਗੀ ਤਰ੍ਹਾਂ, ਬੰਦਾ ਪਸੀਨਾ ਪੂੰਝਦਾ ਉੱਠ ਕੇ ਕਹਿੰਦਾ ਸ਼ੁਕਰ ਹੈ ਸੁਪਨਾ ਹੀ ਸੀ ਇਹ। ਪਰ ਕਬੀਰ ਸਾਹਿਬ ਜਿਹੜੇ ਰੱਬ ਦੇ ਲੋਕ ਨੇ, ਉਹਨਾਂ ਦੀ ਦੁਨੀਆ, ਸੁਪਨਿਆਂ ਦੀ ਦੁਨੀਆ 'ਚ ਵੀ ਉਹ ਕੀ ਮੰਗਦੇ ਨੇ? ਕਬੀਰ ਸੁਪਨੇ ਹੂੰ ਬਰੜਾਏ ਕੇ, ਇਹ ਮੁਖ ਨਿਕਸੈ ਰਾਮ, ਕਿ ਸੁਪਨੇ ਦੇ ਵਿੱਚ ਵੀ ਹੜਬੜਾ ਕੇ ਜਿਹਦੇ ਮੂੰਹੋਂ ਉਸ ਰਮੇ ਹੋਏ ਵਾਹਿਗੁਰੂ ਦੀ ਗੱਲ ਨਿਕਲ, ਰਮਿਆ ਓਮਨੀ ਪ੍ਰੈਜ਼ੈਂਟ। ਕਬੀਰ ਸੁਪਨੇ ਹੂੰ ਬਰੜਾਏ ਕੇ, ਜਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਛਾਮ। ਕਿ ਜੇ ਉਹ ਇਨਸਾਨ ਜਿਹਦੇ ਸੁਪਨੇ 'ਚ ਬਰੜਾ ਕੇ ਜਿਹਦੇ ਮੂੰਹੋਂ ਰਾਮ ਨਿਕਲਿਆ, ਰੱਬ ਦਾ ਨਾਂ ਨਿਕਲਿਆ, ਮੇਰੇ ਤਨ ਦੀ ਚਮੜੀ ਲਾ ਲਓ, ਉਸ ਦੀ ਜੁੱਤੀ ਬਣਾ ਦਿਓ, ਤੇ ਜਿਹਨੇ ਸੁਪਨੇ 'ਚ ਵੀ ਰੱਬ ਨੂੰ ਯਾਦ ਕੀਤਾ ਉਸ ਦੇ ਪੈਰਾਂ 'ਚ ਪਵਾ ਦਿਓ ਕਿ ਮੇਰੇ ਤਨ ਕੀ ਪਨ, ਤਾਂ ਕਿ ਪੱਗ ਕੀ ਪਨ ਹੈ, ਉਹਦੇ ਪੈਰਾਂ ਦੀ ਜਿਹਦਾ ਹੈ ਮੇਰੀ ਸਕਿਨ, ਮੇਰੀ ਚਮੜੀ ਦੀ ਜੁੱਤੀ ਉਸ ਦੇ ਪੈਰਾਂ ਦੀ ਜੁੱਤੀ ਹੋਏ। ਇਸ ਤੋਂ ਵੱਧ ਕੇ ਹੋਰ ਕੀ ਕਿਹਾ ਜਾ ਸਕਦਾ? ਕਿ ਭਾਈ ਇਹ ਸਭ ਕੁਝ ਹੀ ਕਹਿ ਦਿੰਦਾ ਹੈ ਕਿ ਭਾਈ ਜਾਗਦਿਆਂ ਤੇ ਸੁੱਤਿਆਂ ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ, ਕਹਿੰਦੇ ਕਿ ਹੇ ਵਾਹਿਗੁਰੂ, 4 ਪਹਿਰ ਦਿਨ ਤੇਰੇ ਭਾਣੇ 'ਚ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ, ਭਾਣੇ 'ਚ ਬਤੀਤ ਕਰਨਾ ਤੁਹਾਡੀ ਯਾਦ ਨਾ ਭੁੱਲੇ। ਤੇ ਇਹੀ ਹੁੰਦਾ ਕਿ ਸੁਪਨੇ 'ਚ ਵੀ ਤੇਰੀ ਯਾਦ ਦੇ ਵਿੱਚ, ਤੇਰੀ ਗੋਦ 'ਚ ਅਸੀਂ ਸੋਈਏ, ਤੇਰੀ ਯਾਦ 'ਚ ਉੱਠੀਏ। ਇਸ ਨੂੰ ਹੀ ਕਹਿੰਦੇ ਨੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਫਿਰ ਤੁਹਾਡੇ ਹਰ ਰੋਮ ਦੇ ਵਿੱਚ, ਹਰ ਹੇਅਰ ਫੋਲੀਕਲ ਦੇ ਵਿੱਚ, ਤੁਹਾਡੇ ਸਰੀਰ ਦੇ, ਤੁਹਾਡੇ ਹਰ ਅੰਗ ਦੇ ਵਿੱਚੋਂ, ਜਿਹੜਾ ਰੋਮ ਰੋਮ ਚੋਂ ਸਿਰਫ ਤੇ ਸਿਰਫ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਜਾਂ ਅੱਲਾ ਅੱਲਾ ਇਹੀ ਲਫ਼ਜ਼ ਨਿਕਲਣਗੇ ਜੇ ਤੁਸੀਂ ਰੱਬ ਦੇ ਬੰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।